ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 12 ਦਸੰਬਰ 2018 29 ਮੱਘਰ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਅਸੀਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ ਕਿ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਸੀਮਾ ਹੈ ਉਹ ਮੰਡੇ ਤੋਂ ਨੈਕਸਟ ਮੰਡੇ ਤੋਂ ਦਰਸ਼ਕਾਂ ਦੀ ਮੰਗ ਤੇ ਹੀ ਚੇਂਜ ਕੀਤਾ ਜਾ ਰਿਹਾ ਹੈ। ਜੋ ਨਵਾਂ ਟਾਈਮ ਹੈ ਜੋ ਸਾਡੇ ਪ੍ਰੋਗਰਾਮ ਦਾ ਸੱਚੋ ਸੱਚ ਦਾ ਉਹ ਹੈ 7:30 ਤੋਂ ਲੈ ਕੇ 9 ਵਜੇ ਤੱਕ। ਸੋ ਕੀਪ ਵਾਚਿੰਗ ਟੀਵੀ 84। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਅਸੀਂ ਪਿਛਲੇ ਪ੍ਰੋਗਰਾਮਾਂ 'ਚ ਜ਼ਿਕਰ ਕੀਤਾ ਹੈ ਕਿ ਕਿਵੇਂ ਪਿਛਲੇ 3 ਮਹੀਨੇ ਦੇ ਵਿੱਚ ਜਦੋਂ ਤੋਂ ਇਮਰਾਨ ਖਾਨ ਸਾਹਿਬ ਨੇ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਕੰਮ ਸ਼ੁਰੂ ਕੀਤਾ, ਉਹਨਾਂ ਦੀ ਜਿਹੜੀ ਕੰਮ ਕਰਨ ਦੀ ਗੱਲ ਔਰ ਅਮਰੀਕਾ ਨਾਲ ਸੰਬੰਧਾਂ ਦੀ ਗੱਲ ਹੈ ਉਸ ਦੇ ਵਿੱਚ ਇੱਕ ਅਣਖ ਗੈਰਤ ਦਾ ਫੈਕਟਰ ਜਿਹੜਾ ਹੈ ਜੀ ਉਹ ਸ਼ਾਮਲ ਹੋਇਆ। ਸੋ ਜ਼ਾਹਰ ਹੈ ਉਸ ਨੂੰ ਜਿਹੜੇ ਦੂਸਰੇ ਐਨਾਲਿਸਟ ਨੇ ਜਾਂ ਮਾਹਰ ਨੇ ਕਈ ਵਾਰ ਸਬੰਧਾਂ ਦੇ ਵਿੱਚ ਖਟਾਸ ਜਾਂ ਸਬੰਧਾਂ ਦੇ ਵਿੱਚ ਵਿਗਾੜ ਲਫ਼ਜ਼ ਵੀ ਕਹਿਣਗੇ ਜੀ, ਪਰ ਮੈਂ ਸਮਝਦਾ ਹਾਂ ਵੀ ਜਿਹੜੀ ਨੀਤੀ ਲੰਬੇ ਵਕਤ ਤੋਂ ਅੱਡ-ਅੱਡ ਹਕੂਮਤਾਂ ਨੇ ਪਾਕਿਸਤਾਨ ਦੇ ਵਿੱਚ ਜਿਹੜਾ ਉਹ ਝੁਕ ਕੇ ਸਲਾਮਾਂ ਕਰਨ ਵਾਲੀ ਰੱਖੀ ਸੀ ਅਮਰੀਕਾ ਨੂੰ, ਉਸ ਦੇ ਵਿੱਚ ਤਬਦੀਲੀ ਜਿਹੜੀ ਹੈ ਉਹ ਜ਼ਾਹਰਾ ਤੌਰ ਦੇ ਉੱਤੇ ਇਹਨਾਂ 3 ਮਹੀਨਿਆਂ ਦੇ ਵਿੱਚ ਆਈ ਹੈ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਬੜੀ ਫਾਈਨੈਂਸ਼ੀਅਲ ਕ੍ਰਾਈਸਿਸ ਵਾਲੀ ਸਿਚੁਏਸ਼ਨ 'ਚੋਂ ਗੁਜ਼ਰ ਰਿਹਾ ਹੈ। ਉਸ ਦੇ ਉੱਤੇ IMF ਨੇ ਵੀ ਜਿਹੜਾ ਉਹ ਤਲਵਾਰ ਲਟਕਾਈ ਹੋਈ ਹੈ, ਕੋਈ ਰਾਹਤ ਮਿਲਣ ਦੀ ਪੋਸੀਬਿਲਿਟੀ ਨਹੀਂ ਹੈ ਕਿਉਂਕਿ ਵਰਲਡ ਬੈਂਕ IMF ਅਮਰੀਕਾ ਜਾਂ ਪੱਛਮੀ ਤਾਕਤਾਂ ਦੇ ਪ੍ਰਭਾਵ ਨੂੰ ਕਬੂਲਦੇ ਨੇ। ਲੇਕਿਨ ਇਸ ਦੇ ਬਾਵਜੂਦ ਮੈਂ ਸਮਝਦਾ ਹਾਂ ਕਿ ਲੀਡਰਸ਼ਿਪ ਇਹੀ ਹੁੰਦੀ ਹੈ ਕਿ ਜਿੱਥੇ ਤੁਸੀਂ ਆਪਣੇ ਲੋਕਾਂ ਦੇ ਇੰਟਰਸਟ ਨੂੰ ਕਿਸੇ ਦਬਾਅ ਦੇ ਥੱਲੇ ਨਾ ਵੇਚੋ। ਹਾਲਾਂਕਿ ਇੱਕ ਇਹ ਮਹਿਸੂਸ ਹੋਇਆ ਸੀ ਕਿ ਸ਼ਾਇਦ ਅਮਰੀਕਾ ਦੇ ਵਿੱਚ ਉਹਨਾਂ ਦੇ ਸਟੇਟ ਡਿਪਾਰਟਮੈਂਟ ਜਾਂ ਪਾਲਿਸੀ ਮੇਕਰਸ ਦੇ ਵਿੱਚ ਇਹ ਤਬਦੀਲੀ ਆਈ ਹੈ ਜਦੋਂ ਕਿ ਉਹਨਾਂ ਨੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੂੰ ਪਰਸਨਲ ਖਤ ਡੋਨਲਡ ਟਰੰਪ ਨੇ ਲਿਖਿਆ ਕਿ ਅਫਗਾਨਿਸਤਾਨ ਪੀਸ ਪ੍ਰੋਸੈਸ ਦੇ ਵਿੱਚ ਸਾਡੀ ਮਦਦ ਕਰੋ ਔਰ ਤਾਲਿਬਾਨ ਨੂੰ ਨੈਗੋਸ਼ੀਏਸ਼ਨ ਟੇਬਲ ਤੇ ਲਿਆਓ। ਔਰ ਪਾਕਿਸਤਾਨ ਨੇ ਵੀ ਉਸ ਦਾ ਜਵਾਬ, ਕਿਉਂਕਿ ਉਹ ਇੱਕ ਪੋਲਾਈਟ ਅੰਦਾਜ਼ ਦੇ ਵਿੱਚ ਸੀ, ਉਸ ਤੋਂ ਪਹਿਲਾਂ ਟਵਿੱਟਰ ਵਾਰ ਸੀ, ਜਿਸ ਕਿਸਮ ਦੀ ਤਿੱਖੀ ਗੱਲ ਪ੍ਰੈਜ਼ੀਡੈਂਟ ਟਰੰਪ ਕਰ ਰਹੇ ਸੀ ਉਸ ਕਿਸਮ ਦੀ ਟੋਨ 'ਚ ਇਮਰਾਨ ਖਾਨ ਨੇ ਜਵਾਬ ਦਿੱਤਾ। ਪਰ ਜਦੋਂ ਉਹਨਾਂ ਨੇ ਜਿਹੜਾ ਮਦਦ ਮੰਗੀ ਤਾਂ ਪਾਕਿਸਤਾਨ ਦੇ ਫੋਰਨ ਆਫਿਸ ਨੇ ਵੀ ਔਰ ਇਮਰਾਨ ਖਾਨ ਉਹਨਾਂ ਨੇ ਵੀ ਕਿਹਾ ਕਿ ਜੀ ਮੋਸਟ ਵੈਲਕਮ, ਅਸੀਂ ਜੋ ਵੀ ਸਾਡੇ ਵੱਸ 'ਚ ਹੈ ਉਹ ਅਸੀਂ ਕਰਾਂਗੇ। ਫਿਰ ਅਸੀਂ ਦੇਖਿਆ ਕਿ ਵੀ ਇਸ ਤੋਂ ਕਿਉਂਕਿ ਉਹਨਾਂ ਦਾ ਮਿਸਟਰ ਖਾਲਿਜ਼ਾਦ ਜਿਹੜਾ ਕਿ ਇਸ ਵੇਲੇ ਨੈਗੋਸ਼ੀਏਟਰ ਹੈ ਉਹ ਪਾਕਿਸਤਾਨ ਗਿਆ, ਕੀ ਹੋਇਆ ਜਾਂ ਉਹ ਫਿਰ ਪਾਕਿਸਤਾਨ ਤੋਂ ਜਿਹਨੂੰ ਇਹ ਚਾਈਨੀਜ਼ ਟਰਮ ਹੈ ਕਾਊਟਾਊ ਜਿਹੜੀ ਹੈ ਇਹ ਉਹਨਾਂ ਦੀ ਜਦੋਂ ਇਹਨਾਂ ਦੀਆਂ ਡਾਇਨੈਸਟੀਜ਼ ਵੀ ਸੀ, ਬਾਦਸ਼ਾਹਤਾਂ ਸੀਗੀਆਂ ਚਾਈਨਾ ਦੀਆਂ, ਤੇ ਉਦੋਂ ਇਹ ਐਕਸਪੈਕਟ ਕਰਦੇ ਸੀ ਕਿ ਵੀ ਜਿਹੜਾ ਵੀ ਬਾਹਰਲਾ ਕੋਈ ਸਫੀਰ ਜਾਂ ਕੋਈ ਨੁਮਾਇੰਦਾ ਆਉਂਦਾ ਸੀ ਤੇ ਉਹ ਗੋਡਿਆਂ ਪਰਨੇ ਹੋ ਕੇ ਤੇ ਬਾਦਸ਼ਾਹ ਦੇ ਸਾਹਮਣੇ ਆਪਣਾ ਨਜ਼ਰਾਨਾ ਜਿਹੜਾ ਉਹ ਜਾਂ ਆਪਣੇ ਕ੍ਰੈਡੈਂਸ਼ੀਅਲ ਜਿਹਨੂੰ ਅੱਜ ਕਹਿੰਦੇ ਨੇ ਉਹ ਭੇਟ ਕਰਦੇ ਸੀ। ਸੋ ਉਹਨੂੰ ਕਾਊਟਾਊ ਕਹਿੰਦੇ ਨੇ ਕਿ ਗੋਡੇ ਟੇਕ ਕੇ ਜਿਹੜਾ ਉਹ ਅਧੀਨਗੀ ਮੰਨਣੀ। ਸੋ ਜ਼ਾਹਰ ਹੈ ਕਿ ਇਸ ਚਿੱਠੀ ਤੋਂ ਬਾਅਦ ਜਦੋਂ ਖਾਲਿਜ਼ਾਦ ਗਿਆ ਹੋਏਗਾ ਉਹ ਸਮਝਦੇ ਹੋਣਗੇ ਜੀ ਪਾਕਿਸਤਾਨ ਨੂੰ ਅਸੀਂ ਪਹਿਲਾਂ ਵੀ ਧਮਕੀ ਦਿੱਤੀ ਹੈ, ਉਸ ਦੇ ਫਾਈਨੈਂਸ਼ੀਅਲ ਜਿਹੜੇ ਨੇ ਹੈਲਪ ਦੇ ਨਾਂ ਥੱਲੇ ਜੋ ਵੀ $300 ਮਿਲੀਅਨ ਜਾਂ ਜੋ ਇਹਨਾਂ ਦਾ ਡਿਊ ਹੁੰਦਾ ਉਹ ਵੀ ਅਸੀਂ ਬੰਦ ਕਰ ਦਿੱਤਾ ਤੇ ਇਸ ਨੇ ਉਹਨਾਂ ਦੀ ਹੋਸ਼ ਟਿਕਾਣੇ ਲਿਆਉਣ ਦੀ ਹੋਏਗੀ, ਉਹ ਕਾਊਟਾਊ ਕਰਨਗੇ।
ਲੇਕਿਨ ਜ਼ਾਹਰ ਹੈ ਕਿ ਉਸ ਚੋਂ ਕੁਛ ਨਹੀਂ ਨਿਕਲਿਆ, ਕਿਉਂਕਿ ਪਾਕਿਸਤਾਨ ਨੇ ਉਵੇਂ ਹੀ ਆਪਣਾ ਸੈਲਫ ਰਿਸਪੈਕਟ ਦੇ ਨਾਲ ਬਰਾਬਰ ਦੇ, ਜਿਹੜੀ ਗੱਲ ਵਾਸ਼ਿੰਗਟਨ ਪੋਸਟ ਦੇ ਇੰਟਰਵਿਊ 'ਚ ਵੀ ਇਮਰਾਨ ਖਾਨ ਹੋਰਾਂ ਨੇ ਕਹੀ ਜੀ ਕਿ ਵੀ ਅਸੀਂ ਕਿਸੇ ਦੀ ਹਾਇਰਡ ਗਨ ਨਹੀਂ ਹੈ, ਬਿਲਕੁਲ ਅਸੀਂ ਕਿਸੇ ਦੇ ਕਲਾਇੰਟ ਨਹੀਂ ਹੈ, ਬਰਾਬਰ ਦੇ ਉੱਤੇ ਅਸੀਂ ਗੱਲ ਕਰਾਂਗੇ। ਜਿਵੇਂ ਦੋ ਦੋਸਤ ਆਪਸੀ, ਉਹ ਬੇਸ਼ੱਕ ਬਿਜ਼ਨਸ ਪਾਰਟਨਰਸ਼ਿਪ ਹੋਏ ਜਾਂ ਦੂਸਰਾ ਹੋਏ, ਐਜ਼ ਐਨ ਇਕੁਅਲਸ। ਜੀ ਸੋ ਜ਼ਾਹਰ ਹੈ ਵੀ ਇਹ ਜਦੋਂ ਇਹਨਾਂ ਨੂੰ ਇਹ ਇਸ ਕਿਸਮ ਦਾ ਰਿਸਪਾਂਸ ਮਿਲਿਆ ਹੋਏਗਾ ਵੀ ਕਾਊਟ ਆਊਟ ਨਹੀਂ ਕੀਤਾ ਇਮਰਾਨ ਖਾਨ ਨੇ, ਤੇ ਫਿਰ ਨਿੱਕੀ ਹੇਲੀ ਦਾ 2 ਦਿਨ ਪਹਿਲਾਂ ਇੱਕ ਇੰਟਰਵਿਊ ਸ਼ਾਇਦ ਫੌਕਸ ਨਿਊਜ਼ ਤੇ ਹੀ, ਜਿਹਦੇ 'ਚ ਉਹਨੇ ਅਗੇਨ, ਹਾਲਾਂਕਿ ਉਹ ਖੁਦ ਡਿਸਗ੍ਰੇਸਡ ਹੈ ਕਿ ਨਾ ਹਾਲਾਤਾਂ 'ਚੋਂ UN ਦੀ ਐਮਬੈਸਡੀ 'ਚੋਂ ਗਈ, ਉਹਦੇ ਪਰਸਨਲ ਜਿਹੜਾ ਉਹਨੇ ਜਿਹੜਾ ਇੱਥੇ ਆਪਣੇ ਘਰ ਨੂੰ ਸਜਾਇਆ ਜਾਂ ਦੂਜਾ ਉਹਦੇ ਤੇ ਬਹੁਤ ਜ਼ਿਆਦਾ ਟੈਕਸ ਪੇਅਰਸ ਮਨੀ ਲਾਈ। ਹੁਣ ਉਹ ਕਹਿ ਰਹੀ ਹੈ ਕਿ ਜੀ ਪਾਕਿਸਤਾਨ ਨੂੰ ਇੱਕ ਵੀ ਡਾਲਰ ਨਹੀਂ, ਨਾਟ ਏ ਸਿੰਗਲ ਡਾਲਰ ਸ਼ੁੱਡ ਬੀ ਗਿਵਨ ਟੂ ਪਾਕਿਸਤਾਨ, ਕਿ ਜੀ ਉਹਨਾਂ ਨੂੰ ਅਸੀਂ ਇਨਾ ਦਿੱਤਾ ਤੇ ਫਲਾਣਾ ਉਹੀ। ਸੋ ਉਸ ਤੋਂ ਮੈਨੂੰ ਲੱਗਾ, ਕਿਉਂਕਿ ਨਿੱਕੀ ਹੇਲੀ ਇਨਸਾਈਡਰ ਹੈ ਟਰੰਪ ਦੇ ਨਾਲ, ਉਸ ਦਾ ਖਾਸਾ ਨੇੜਲਾ ਸੰਬੰਧ ਹੈ ਕਿ ਵੀ ਇਹ ਇਨਸਾਈਡ ਹੀ ਹੈ। ਫਿਰ ਅਸੀਂ ਦੇਖਦੇ ਹਾਂ ਕਿ ਵੀ ਸਟੇਟ ਡਿਪਾਰਟਮੈਂਟ ਦੀ ਰਿਪੋਰਟ ਜਿਹੜੀ ਹੈ 2 ਦਿਨ ਪਹਿਲਾਂ ਆਈ, ਜਿਹਦੇ 'ਚ ਉਹਨਾਂ ਨੇ ਪਾਕਿਸਤਾਨ ਨੂੰ, ਈਰਾਨ ਨੂੰ, ਸਾਊਦੀ ਅਰੇਬੀਆ ਨੂੰ ਜਿਹੜਾ ਉਹ ਬਲੈਕ ਲਿਸਟ ਕੀਤਾ ਹੈ ਕਿ ਜੀ ਜਿੱਥੇ ਮਾਈਨੋਰਿਟੀਜ਼ ਦੇ ਹੱਕ ਜਿਹੜੇ ਨੇ ਉਹ ਕੁਚਲੇ ਜਾ ਰਹੇ ਨੇ ਜੀ, ਔਰ ਇਸ ਦੇ ਥੱਲੇ ਉਹਨਾਂ ਨੂੰ ਕੀਤਾ। ਹਾਲਾਂਕਿ ਕਿਉਂਕਿ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਅੱਜ ਇੱਕ ਹੀਅਰਿੰਗ ਸੀ ਵਾਸ਼ਿੰਗਟਨ DC 'ਚ ਇੰਡੀਆ ਦੇ ਰੈਕੋਰਡ ਦੇ ਉੱਤੇ। ਸੋ ਉਹ 12th ਆਵਰ ਪੋਸਟਪੋਨ ਹੋਈ, ਉਹਦੇ 'ਚ ਅਸੀਂ ਵੀ ਪਾਰਟਿਸਿਪੇਟ ਕਰਨਾ ਸੀ, ਸਿੱਖ ਨੁਮਾਇੰਦਿਆਂ ਵੱਲੋਂ ਵੌਇਸਸ ਫਾਰ ਫਰੀडम ਨੇ ਦੇ ਨੁਮਾਇੰਦੇ ਜਾਣੇ ਸੀ ਜੀ। ਲੇਕਿਨ ਅਸੀਂ ਇਹ ਦੇਖ ਰਹੇ ਹਾਂ ਲਗਾਤਾਰਤਾ ਦੇ ਨਾਲ ਕਿ ਭਾਰਤ ਦੇ ਵਿੱਚ ਕੀ ਨਹੀਂ ਹੋ ਰਿਹਾ, ਜਿਸ ਮੋਦੀ ਨੂੰ ਲਗਭਗ ਜਿਹੜਾ 12 ਸਾਲ 2002 ਤੋਂ 2014 ਤੱਕ ਅਮਰੀਕਾ ਨੇ ਵੀਜ਼ਾ ਨਹੀਂ ਸੀ ਦਿੱਤਾ, ਉਸ ਦੇ ਲਈ ਕਿਵੇਂ ਰੈੱਡ ਕਾਰਪਟ ਵਿਛਾਇਆ, ਭਾਰਤ ਦੇ ਵਿੱਚ ਕਿਵੇਂ ਜਿਹੜੀਆਂ ਆਲਮੋਸਟ 13-14 ਸਟੇਟਸ ਨੇ ਉਹਨਾਂ ਦੇ ਵਿੱਚ ਐਂਟਾਈ ਕਨਵਰਸ਼ਨ ਲਾਅ ਪਾਸ ਕਰਨ ਦੇ ਨਾਂ ਥੱਲੇ ਦੂਸਰੇ ਧਰਮਾਂ ਨੂੰ ਜਿਹੜਾ ਆਪਣੇ ਧਰਮ ਨੂੰ ਪ੍ਰੀਚ ਕਰਨ ਦਾ ਹੱਕ ਵੀ ਨਹੀਂ ਹੈ, ਜਦੋਂ ਕਿ ਹਿੰਦੂ ਕੋਈ ਵੀ ਬਣ ਸਕਦਾ ਹੈ। ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਉਹ ਗਊ ਮਾਤਾ ਦੇ ਨਾਂ ਥੱਲੇ ਹੋਏ, ਲਵ ਜਿਹਾਦ ਦੇ ਥੱਲੇ ਹੋਏ, ਦਲਿਤਾਂ ਦੇ ਉੱਤੇ ਅਟੈਕ ਹੋਣ, ਸਿੱਖਾਂ ਦੇ ਗੁਰਦੁਆਰੇ ਉਹ ਸਿੱਕਮ ਦੇ ਵਿੱਚ ਹੋਣ, ਉਹ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਹੋਏ, ਔਰ ਭਾਰਤ ਭਰ ਦੇ ਵਿੱਚ ਕਿਵੇਂ ਜਿਹੜੇ ਆਮ ਭੋਲੇ ਭਾਲੇ ਸਿੱਖ ਨੇ ਕਿਸੇ ਨੂੰ 2020 ਨਾਲ ਜੋੜ ਕੇ ਕਿਸੇ ਨੂੰ ਖਾਲਿਸਤਾਨੀ, ਕਿਸੇ ਨੂੰ ਦਹਿਸ਼ਤਗਰਦ, ਉਹਨਾਂ ਦੇ ਨਾਲ ਕੀ ਕੀਤਾ ਜਾ ਰਿਹਾ, ਔਰ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਉਹਨਾਂ ਦੀਆਂ ਅਦਾਲਤਾਂ ਵੀ ਕਦੇ ਕਿਰਪਾਨ ਦੇ ਉੱਤੇ, ਕਦੇ ਦਸਤਾਰ ਦੇ ਉੱਤੇ, ਕਦੇ ਕੜੇ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ। ਲੇਕਿਨ ਇਸ ਸਾਰੇ ਪੀਰੀਅਡ 'ਚ ਦੇ ਬਾਵਜੂਦ ਕਿ ਇੱਕ ਵਾਰ ਇੰਡੀਆ ਕਲੋਜ਼ ਟੂ, ਜਿਹਨੂੰ ਕੰਟਰੀ ਆਫ ਕੰਸਰਨ ਕਹਿੰਦੇ ਨੇ, US ਸਰਫ ਦੀ ਰਿਪੋਰਟ ਉਹਦੇ ਨੇੜੇ ਪਹੁੰਚ ਗਿਆ ਸੀ, ਲੇਕਿਨ ਕਦੇ ਵੀ ਖੜਕਾ ਕੇ ਅਮਰੀਕਨ ਜਿਹੜੀਆਂ ਸਟੇਟ ਡਿਪਾਰਟਮੈਂਟ ਦੀਆਂ ਜਾਂ ਉਹਨਾਂ ਦੀਆਂ ਰਿਲੀਜੀਅਸ ਅਫੇਅਰਸ ਦੀਆਂ ਰਿਪੋਰਟਸ ਨੇ ਕਦੇ ਭਾਰਤ ਨੂੰ, ਕਿਉਂਕਿ ਇਹ ਕੋਈ ਡੈਮੋਕ੍ਰੇਸੀ ਦਾ ਲੇਬਲ ਲਾਉਣ ਦੇ ਨਾਲ ਕੋਈ ਸਭ ਧਰਮਾਂ ਦਾ ਸਤਿਕਾਰ ਨਹੀਂ ਹੋ ਜਾਂਦਾ। ਅਸੀਂ ਸਮਝਦੇ ਹਾਂ ਕਿ ਵੀ ਇਹ ਭਾਰਤ ਦੇ ਵਿੱਚ ਜਿਹੜਾ ਇਸ ਵੇਲੇ ਜਿਵੇਂ ਘੱਟ ਗਿਣਤੀਆਂ ਔਰ ਅੱਡ-ਅੱਡ ਧਰਮਾਂ ਦੇ ਪ੍ਰੈਕਟੀਸ਼ਨਰਸ ਦਾ ਜੋ ਹਾਲ ਹੋ ਰਿਹਾ ਹੈ, ਉਹ ਜਿਹੜਾ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ। ਉਸ ਦੀਆਂ ਰਿਪੋਰਟਸ ਔਰ ਲਗਾਤਾਰਤਾ ਦੇ ਨਾਲ ਉਸ ਬਾਰੇ ਖਬਰਾਂ ਬਾਹਰ ਨਿਕਲਦੀਆਂ ਨੇ, ਪਰ ਜਿਹੜੀ ਵਾਰਨਿੰਗ ਭਾਰਤ ਨੂੰ ਦਿੱਤੀ ਜਾਣੀ ਚਾਹੀਦੀ ਸੀ, ਉਹ ਮੈਨੂੰ ਲੱਗਦਾ ਹੈ ਕਿ ਵੀ ਇਹ ਅਫਗਾਨਿਸਤਾਨ ਦੇ ਵਿੱਚ ਜਿਹੜਾ ਇੱਕ ਪਾਸੇ ਤਾਂ ਭਾਰਤ ਨੂੰ ਵਿੱਚ ਵਾੜ ਰਹੇ ਨੇ ਪੀਸ ਪ੍ਰੋਸੈਸ ਦੇ ਵਿੱਚ ਕਿ ਵੀ ਇਹਨੂੰ ਕੋਈ ਸ਼ੇਅਰ ਦਿਓ, ਔਰ ਦੂਸਰੇ ਪਾਸੇ ਪਾਕਿਸਤਾਨ ਨੂੰ ਜਿਹੜਾ ਉਹ ਕਾਰਨਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਦਾ ਹੀ ਨਤੀਜਾ ਹੈ ਕਿ ਇਹ ਜਿਹੜਾ ਸਟੇਟ ਡਿਪਾਰਟਮੈਂਟ ਨੇ ਇਸ ਕਿਸਮ ਦਾ ਜਿਹੜਾ ਉਹਨਾਂ ਨੇ ਇਹ ਲਾਈਨ ਲਈ, ਔਰ ਅਸੀਂ ਸਮਝਦੇ ਹਾਂ ਕਿ ਰਾਦਰ ਜਦੋਂ ਕਿ ਅਜੇ ਇੱਕ ਹਫ਼ਤਾ ਪਹਿਲਾਂ ਹੀ ਸਟੇਟ ਡਿਪਾਰਟਮੈਂਟ ਦਾ ਸਪੋਕਸਪਰਸਨ ਜਿਹੜਾ ਉਹ ਵੈਲਕਮ ਕਰਕੇ ਹਟਿਆ ਸੀ ਕਿ ਵੀ ਜਿਹੜਾ ਕਰਤਾਰਪੁਰ ਲਾਂਘਾ ਖੁੱਲਿਆ, ਇਹ ਦੋਸਤੀ ਔਰ ਆਪਸੀ ਸਦਭਾਵਨਾ ਦੇ ਵੱਲ ਕਦਮ ਹੈ। ਸੋ ਜ਼ਾਹਰਾ ਤੌਰ ਦੇ ਉੱਤੇ ਰਾਦਰ ਪਾਕਿਸਤਾਨ ਨੂੰ ਇਸ ਮੁੱਦੇ ਦੇ ਉੱਤੇ ਅਮਰੀਕਾ ਵੱਲੋਂ ਨਿਵਾਜਿਆ ਜਾਣਾ ਚਾਹੀਦਾ ਸੀ ਆਪਣੀ ਸਟੇਟ ਡਿਪਾਰਟਮੈਂਟ ਦੀ ਰਿਪੋਰਟ 'ਚ ਵੀ, ਕਿ ਪਾਕਿਸਤਾਨ ਨੇ ਇੱਕ ਅਕਲੀਅਤ ਦੇ ਨਾਲ ਜਿਹੜਾ ਉਹ ਉਹਨਾਂ ਨੇ ਜੋ ਕੁਝ 70-72 ਸਾਲ 'ਚ ਪਹਿਲੇ ਰੂਲਰਸ ਔਰ ਇੰਡੀਅਨ
ਰੂਲਰ ਜਿਹੜੇ ਨੇ ਰਿਲੈਕਟੈਂਟਲੀ ਇਹ ਸਾਰਿਆਂ ਨੂੰ ਜਿਹੜਾ ਉਹ ਹਮੇਸ਼ਾ ਟਾਲਦੇ ਰਹੇ, ਉਸ ਨੂੰ ਪਾਕਿਸਤਾਨ ਨੇ ਪੇਸ਼ਕਦਮੀ ਕੀਤੀ। ਜੀ ਫਿਰ ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਈਵਨ ਉਹ ਭਾਵੇਂ ਭਾਰਤੀ ਪੱਤਰਕਾਰ ਹੋਣ ਜਾਂ ਈਵਨ ਆਫੀਸ਼ੀਅਲ ਲੈਵਲ ਦੇ ਉੱਤੇ ਵੀ ਕਿਹਾ ਕਿ ਭਾਈ ਅਸੀਂ ਬੁੱਧਿਜ਼ਮ ਨਾਲ ਸੰਬੰਧਿਤ ਜਿੰਨੀਆਂ ਥਾਵਾਂ ਨੇ ਉਹਨਾਂ ਦੀ ਖੁੱਲੇ ਵਿਕਾਸ ਔਰ ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਲੋਕਾਂ ਦੇ ਆਉਣ ਜਾਣ ਲਈ ਕਰਾਂਗੇ ਡਿਵੈਲਪ। ਜੀ ਉਹਨਾਂ ਨੇ ਹਿੰਦੂਆਂ ਨੂੰ ਕਿਹਾ, ਔਰ ਜਦੋਂ ਅਸੀਂ ਈਵਨ ਇਹ ਗੱਲ ਵੀ ਕਰ ਰਹੇ ਹਾਂ ਆਲਰੇਡੀ ਪਾਕਿਸਤਾਨ ਦੀ ਐਮਬੈਸੀ ਨੇ 200-300 ਜਿਹੜੇ ਹਿੰਦੂ ਯਾਤਰੀਆਂ ਨੂੰ ਉਹਨਾਂ ਨੇ ਪਿਲਗ੍ਰਿਮੇਜ ਦੇ ਉੱਤੇ ਕਟਾਕਸ਼ ਰਾਜ ਜਿਹੜਾ ਪੰਜਾਬ ਦੇ ਵਿੱਚ ਹੈ, ਲਹਿੰਦੇ ਪੰਜਾਬ 'ਚ, ਉਹਦੇ ਵੱਲ ਤੋਰਿਆ। ਉਹਨਾਂ ਨੇ ਕਿਹਾ ਠੀਕ ਹੈ, ਸ਼ਾਰਦਾ ਪੀਠ, ਕਟਾਕਸ਼ ਰਾਜ ਜਾਂ ਹੋਰ ਵੀ ਤੁਹਾਡੀ ਕੋਈ ਥਾਵਾਂ ਨੇ, ਅਸੀਂ ਉਹਨੂੰ ਜਿਹੜਾ ਉਹ ਓਪਨ ਕਰਨ ਦੇ ਲਈ ਤਿਆਰ ਹੈ ਔਰ ਤੁਸੀਂ ਵੀਜ਼ਾ ਜਿਹੜਾ ਉਹ ਲੈ ਸਕਦੇ ਹੋ। ਸੋ ਜ਼ਾਹਰਾ ਤੌਰ ਤੇ ਇੱਕ ਪਾਸੇ ਤਾਂ ਇਹ ਪਾਰਟ ਚੱਲ ਰਿਹਾ, ਪਰ ਜਿਹੜੀ ਮੈਂ ਗੱਲ ਸ਼ੁਰੂਆਤ 'ਚ ਕਹੀ ਕਿ ਗੈਰਤ ਦਾ ਸਬੂਤ ਦਿੱਤਾ ਇਮਰਾਨ ਖਾਨ ਨੇ, ਔਰ ਅੱਜ ਜਿਹੜੀ ਮੇਨ ਖਬਰ ਹੈ ਕਿ ਪਾਕਿਸਤਾਨ ਦੇ ਜਿਹੜੇ ਉਹਨਾਂ ਦੀ ਫੋਰਨ ਆਫਿਸ ਨੇ, ਹੋਮ ਆਫਿਸ ਨੇ, ਪਾਕਿਸਤਾਨ ਦੀ ਫੋਰਨ ਜਿਹੜਾ ਅਮਰੀਕਾ ਦੇ ਫੋਰਨ ਜਿਹੜੇ ਐਮਬੈਸਡਰ ਦਾ ਜਿਹੜਾ ਆਫਿਸ ਹੁੰਦਾ ਫੋਰਨ ਅਫੇਅਰਸ, ਐਮਬੈਸਡਰ ਨੂੰ ਤਾਂ ਨਹੀਂ ਤਲਬ ਕੀਤਾ, ਉਹਨਾਂ ਦੇ ਅਫੀਸ਼ੀਅਲਸ ਨੂੰ ਤਲਬ ਕਰਕੇ ਉਹਨਾਂ ਨੇ ਪ੍ਰੋਟੈਸਟ ਕੀਤਾ। ਉਹਨਾਂ ਨੇ ਕਿਹਾ ਕਿ ਵੀ ਜੋ ਕੁਝ ਭਾਰਤ ਕਸ਼ਮੀਰ ਦੇ ਵਿੱਚ ਕਰ ਰਿਹਾ ਉਹ ਤੁਹਾਨੂੰ ਨਜ਼ਰ ਨਹੀਂ ਆਉਂਦਾ, ਔਰ ਬਜਾਏ ਕਿ ਤੁਸੀਂ ਉਸ ਨੂੰ ਇਸ ਦੇ ਲਈ ਜਵਾਬਦੇਹ ਠਹਿਰਾਏ, ਸਾਨੂੰ ਤੁਹਾਡੀ ਜਿਹੜੀ ਹੈ ਕਿਸੇ ਲੈਕਚਰ ਦੀ ਲੋੜ ਨਹੀਂ ਹੈ, ਸਾਨੂੰ ਪਤਾ ਹੈ ਕਿ ਵੀ ਅਸੀਂ ਆਪਣੀਆਂ ਅਕਲੀਅਤਾਂ ਨਾਲ ਮਾਈਨੋਰਟੀਜ਼ ਨਾਲ ਕਿਵੇਂ ਡੀਲ ਕਰਨਾ। ਔਰ ਇਹ ਖਬਰ ਹੈ, ਡੋਂਟ ਲੈਕਚਰ ਅਸ ਔਨ ਮਾਈਨੋਰਿਟੀ ਰਾਈਟਸ if you ignore Indian atrocities in occupied Kashmir, Pakistan tells US। ਉਹਨਾਂ ਨੇ ਅਮਰੀਕਾ ਨੂੰ ਕਿਹਾ ਕਿ ਵੀ ਸਾਨੂੰ ਇਹ ਘੱਟ ਗਿਣਤੀਆਂ ਦੇ ਹੱਕਾਂ ਦੇ ਉੱਤੇ ਜਿਹੜਾ ਉਹ ਲੈਕਚਰ ਨਾ ਦਿਓ, ਜੇ ਤੁਸੀਂ ਜਿਹੜਾ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਜੋ ਜ਼ੁਲਮ ਕਰ ਰਿਹਾ ਉਹਨੂੰ ਤੁਸੀਂ ਜਿਹੜਾ ਅਣਗੌਲਿਆਂ ਕਰ ਰਹੇ ਹੋ। ਔਰ ਇਸਲਾਮਾਬਾਦ ਦੀ ਡੇਟਲਾਈਨ ਨਾਲ ਹੈ ਕਿ ਪਾਕਿਸਤਾਨ on Wednesday rejected US State Department move to add the country to its blacklist of countries that violate religious freedom as unilateral and politically motivated। कि भी ये वाकई ये politically motivated है। पाकिस्तान च जे बीते च कुछ ज़्यादतियां रहियां भी तो ये हुकूमत तां जिहड़ी है उस नूं अगे वध के उन्हां सारियां दे कंसर्न जिहड़े ने वो पहलां लै रही है। According to diplomatic sources, the US officials were summoned at the foreign office not Home Ministry, and handed over a protest letter। Pakistan told the officials that minorities enjoy full religious freedom in the country and that it doesn't need a lecture on minority rights from the United States। उन्होंने कहा जी साढ़े minorities ਨੂੰ, ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਜਿਹੜਾ ਇੱਥੇ ਪ੍ਰੈਸ ਕਾਨਫਰੰਸ ਵੀ ਸੀ ਉਹਦੇ ਵਿੱਚ ਇੱਕ ਡਾਕਟਰ ਜਿਹੜੇ ਅਫਗਾਨ ਮੂਲ ਦੇ ਨੇ ਉਹਨਾਂ ਨੇ ਕਿਹਾ ਜੀ ਹੋਰ ਕਿਤੇ ਵੀ ਇਵੇਂ ਨਹੀਂ ਹੈ। ਹੁਣ ਭਾਵੇਂ ਪਾਕਿਸਤਾਨ ਦੇ ਵਿੱਚ ਮਾਈਨੋਰਿਟੀਜ਼ ਦੀ ਗਿਣਤੀ ਬਹੁਤ ਜ਼ਿਆਦਾ ਨਹੀਂ ਹੈ, ਲੇਕਿਨ ਉਹਨਾਂ ਦਾ ਰਿਜ਼ਰਵੇਸ਼ਨ ਦਾ ਕੋਟਾ ਨੈਸ਼ਨਲ ਅਸੈਂਬਲੀਆਂ 'ਚ ਵੀ ਹੈ ਪਾਕਿਸਤਾਨ ਦੇ ਆਇਨ ਦੇ ਤਹਿਤ, ਸਟੇਟ ਅਸੈਂਬਲੀਆਂ 'ਚ ਵੀ ਹੈ। ਜਦੋਂ ਕਿ ਜੇ ਭਾਰਤ ਦਾ ਹਾਲ ਦੇਖਣਾ 200 ਮਿਲੀਅਨ ਮੁਸਲਮਾਨ ਨੇ, ਉਹਨਾਂ ਦੇ ਘੱਟੋ ਘੱਟ 50 MP ਹੋਣੇ ਚਾਹੀਦੇ ਨੇ ਉਹਨਾਂ ਦੀ ਵੋਟਰ ਲਿਸਟ ਦੇ ਮੁਤਾਬਕ, ਤੇ ਉਹਨਾਂ ਦੀ ਗਿਣਤੀ ਕਰ ਲੈਣਾ ਪਾਰਲੀਮੈਂਟ ਦੇ ਵਿੱਚ 15 ਵੀ ਨਹੀਂ ਹੋਣੇ। ਸੋ ਇਸ ਦੇ ਉਲਟ ਪਾਕਿਸਤਾਨ ਨੇ ਉਹਨਾਂ ਨੂੰ ਇਹ ਵੀ ਸਹੂਲਤ ਦਿੱਤੀ ਹੈ ਕਿ ਉਹ ਜਨਰਲ ਸੀਟਾਂ ਤੇ ਵੀ ਖਲੋ ਸਕਦੇ ਨੇ ਜੇ ਚਾਹਣ, ਲੇਕਿਨ ਇਹਦੇ ਨਾਲ ਨਾਲ ਉਹਨਾਂ ਦੀ ਜਿਹੜੀ ਹੈ ਰਿਲੀਜੀਅਸ ਕੋਟੇ ਚੋਂ, ਮਜ਼ਹਬੀ ਕੋਟੇ ਚੋਂ ਉਹਨਾਂ ਦੀ ਰਿਜ਼ਰਵੇਸ਼ਨ ਵੀ ਹੈ। ਫਿਰ ਉਹਨਾਂ ਨੇ ਕਿਹਾ ਮੋਰ ਓਵਰ ਪਾਕਿਸਤਾਨ ਆਸਕਡ ਦ ਯੂਨਾਈਟਿਡ ਸਟੇਟਸ ਹਾਊ ਇਟ ਕੁਡ ਇਗਨੋਰ ਇੰਡੀਅਨ ਐਟਰੋਸਿਟੀਜ਼ ਇਨ ਜੰਮੂ ਐਂਡ ਕਸ਼ਮੀਰ। State of minorities in occupied Kashmir was also ignored by the United States. The officials assured Pakistan of conveying its concerns to the US। So ਜਿਹੜੇ official ਸੱਦੇ ਉਹਨਾਂ ਨੇ ਕਿਹਾ ਜੀ ਅਸੀਂ ਇਹ ਤੁਹਾਡਾ ਜਿਹੜਾ ਲੈਟਰ ਹੈ ਉਹ ਪਹੁੰਚਾ ਦੇਵਾਂਗੇ। ਸੋ ਮੈਂ ਸਮਝਦਾ ਵੀ ਇਹ ਗੈਰਤੀ ਹੈ, ਬਜਾਏ ਕਿ ਤੁਸੀਂ ਡਿਫੈਂਸ 'ਚ ਹੋਵੋ, ਨਹੀਂ ਅਸੀਂ ਇਹ ਨਹੀਂ ਕਿਹਾ ਜੀ, ਪਹਿਲਾਂ ਤੁਸੀਂ ਦੱਸੋ ਕਿ ਵੀ ਤੁਹਾਨੂੰ ਉਹ ਕਸ਼ਮੀਰ 'ਚ ਇਹਨਾਂ ਦੇ ਜ਼ੁਲਮ ਨਜ਼ਰ ਨਹੀਂ ਆ ਰਹੇ ਔਰ ਅਸੀਂ ਤਾਂ ਬਿਲਕੁਲ ਉਹਨਾਂ ਦੇ ਨਾਲ ਅੱਛਾ ਸਲੂਕ ਕਰ ਰਹੇ। ਦੂਸਰਾ ਪਾਰਟ ਜਿਹੜਾ ਜਿਸ ਨੂੰ ਮੋਦੀ ਤੋਂ ਲੈ ਕੇ ਬੀਜੇਪੀ ਮੀਡੀਆ ਨੇ ਬੜਾ ਜ਼ਬਰਦਸਤ ਜਿਹੜਾ ਉਹ ਫਲੈਂਕ ਬਣਾਇਆ ਉਸ ਦਾ ਕਿ ਜੀ सर्जिकल स्ट्राइक्स और पाकिस्तान को नानी याद करवा दी, फिर कभी सिर नहीं उठाएंगे और ये तो वो। और ਉਹਦੇ ਚ ਜਿਸ ਜਨਰਲ ਨੂੰ ਇਹਨਾਂ ਨੇ ਨਾਰਥਰਨ ਕਮਾਂਡ ਦੇ ਬੜਾ ਸਿਰ ਤੇ ਚੁੱਕਿਆ ਸੀ, DS ਹੁੱਡਾ, ਹਰਿਆਣਵੀ ਜਾਟ ਹੈ ਜੀ। ਹੁਣ ਜਿਹੜਾ ਇੱਕ ਮਿਲਟਰੀ ਲਿਟਰਰੀ ਫੈਸਟੀਵਲ ਚੱਲ ਰਿਹਾ ਚੰਡੀਗੜ੍ਹ ਦੇ ਵਿੱਚ, ਉਹਦੇ ਚ ਇਹ ਓਪਨ ਡਿਸਕਸ਼ਨ ਹੁੰਦੀ ਹੈ, ਅੱਡ
ਇਸ਼ੂਜ਼ ਦੇ ਉੱਤੇ ਉਹਨਾਂ ਦੇ ਜਿਹੜੇ ਨੇ ਐਕਸਪਰਟ ਔਰ ਪੈਨਲ ਔਰ ਇਹ ਉਹ ਜੀ। ਕਰਦੇ ਨੇ। ਸੋ ਜਿਹੜਾ ਇੱਕ ਇਸ ਇਸ਼ੂ ਦੇ ਉੱਤੇ ਰੋਲ ਆਫ ਕ੍ਰਾਸ ਬਾਰਡਰ ਆਪਰੇਸ਼ਨਸ ਐਂਡ ਸਰਜੀਕਲ ਸਟ੍ਰਾਈਕਸ, ਇਹ ਇੱਕ ਇਹਨਾਂ ਨੇ ਟੌਪਿਕ ਰੱਖਿਆ ਔਰ ਉਹਦੇ 'ਚ ਇਸ ਨੂੰ ਹੀ ਜਿਹੜਾ ਡੀਐਸ ਹੁੱਡਾ ਨੂੰ ਬੋਲਣ ਦੇ ਲਈ ਸੱਦਿਆ। ਜੀ। ਹਾਲਾਂਕਿ ਅਸੀਂ ਸਰਜੀਕਲ ਸਟ੍ਰਾਈਕਸ ਤੋਂ ਬਾਅਦ ਵੀ ਔਰ ਉਸ ਦੇ ਉੱਤੇ ਜਿਹੜੇ ਸੈਗਮੈਂਟ ਕੀਤੇ ਨੇ, ਅਸੀਂ ਇਹ ਕਿਹਾ ਸੀ ਕਿ ਵੀ ਇਹ ਬਿਲਕੁਲ ਇਹਨਾਂ ਨੇ ਕ੍ਰਾਸ ਬਾਰਡਰ ਕੁਛ ਨਾ ਕੁਛ ਹੁੰਦਾ ਰਹਿੰਦਾ, ਉਧਰਲੇ ਆ ਕੇ ਇੱਧਰ ਕਰ ਜਾਂਦੇ ਨੇ, ਇੱਧਰਲੇ ਉਧਰ ਕਰ ਜਾਂਦੇ ਨੇ। ਜੀ। ਪਰ ਜਿਸ ਕਿਸਮ ਦਾ ਇਹਨਾਂ ਨੇ ਗੁੱਡਾ ਬੰਨਿਆ, ਜਿਸ ਕਿਸਮ ਦਾ ਇਸ ਨੂੰ ਉਹਨਾਂ ਨੇ ਹਾਈਪਰ ਟੋਨ ਦੇ ਵਿੱਚ ਪ੍ਰੈਜ਼ੈਂਟ ਕਰਕੇ ਔਰ ਉਹਦੇ ਚੋਂ ਹੀ ਪਿਛਲੀਆਂ ਜਦੋਂ ਯੋਗੀ ਯੂਪੀ ਦੇ ਵਿੱਚ ਜਿੱਤਿਆ ਔਰ ਦੂਸਰੀਆਂ ਥਾਵਾਂ ਤੇ ਉਹ ਹਾਈਪ ਕ੍ਰੀਏਟ ਕੀਤੀ ਜੀ। ਕਿ ਜੀ ਐਜ਼ ਇਫ ਬਹੁਤ ਵੱਡਾ ਕੰਮ ਮੋਦੀ ਨੇ ਕਰ ਦਿੱਤਾ। ਹਾਲਾਂਕਿ ਉਦੋਂ ਵੀ ਕੁਝ ਜਿਹੜੇ ਜ਼ਿੰਮੇਵਾਰ ਕਿਸਮ ਦੇ ਆਰਮੀ ਜਨਰਲ ਸੀ ਬੀਤੇ ਦੇ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਥੋੜਾ ਬਹੁਤ ਕ੍ਰਾਸ ਬਾਰਡਰ ਉਹ ਦੋਨੋਂ ਪਾਸਿਓਂ ਹੁੰਦਾ ਰਹਿੰਦਾ ਹੈ, ਜੀ। ਇਹ ਕੋਈ ਜਿਹੜਾ ਉਹ ਪਬਲਿਸਾਈਜ਼ ਕਰਨ ਵਾਲੀ ਗੱਲ ਨਹੀਂ ਹੁੰਦੀ, ਕਿਉਂਕਿ ਇਹ ਦੁਨੀਆ ਦਾ ਜਿਹੜਾ ਇਸ ਕਿਸਮ ਦਾ ਬਾਰਡਰ ਹੈ, ਜੇ ਇਸ ਦੇ ਵਿੱਚ ਡਿਸਪਿਊਟਡ ਟੈਰੀਟਰੀ ਹੈ, ਫਾਇਰਿੰਗ ਤਾਂ ਹੁੰਦੀ ਰਹਿੰਦੀ ਹੈ। ਜਦੋਂ ਇਹਨਾਂ ਨੇ ਵਾਇਲੇਟ ਕਰਨਾ ਸ਼ੁਰੂ ਕੀਤਾ, ਥੋੜੀ ਦੇਰ ਵਾਜਪਾਈ ਨੇ ਪੀਸ ਬਾਏ ਕੀਤੀ ਸੀ ਵੀ ਇਹ ਏਡੀ ਗੱਲ ਨਹੀਂ ਹੈ ਜਿੰਨੀ ਇਹਨਾਂ ਨੇ ਬਣਾ ਦਿੱਤੀ। ਲੇਕਿਨ ਇਸ ਦੇ ਬਾਵਜੂਦ ਹੁਣ ਕਿਉਂਕਿ ਉਹਦਾ ਪੋਲੀਟੀਕਲ ਫਾਇਦਾ ਤਾਂ ਜਿਹੜਾ 5 ਸਟੇਟਾਂ ਦੇ ਵਿੱਚ ਜੋ ਚੱਲਿਆ, ਉਹ ਹੁਣ ਇਹਨਾਂ ਦੀ ਜਿਹੜੀ ਝੂਠੀ ਹਾਈਪ ਕ੍ਰੀਏਟ ਕੀਤੀ ਹੋਈ ਸੀ ਉਹ ਲੱਥ ਗਈ। ਜਨਰਲ ਵੀ ਹੁੱਡਾ ਰਿਟਾਇਰ ਹੋ ਗਿਆ, ਹੁਣ ਉਹ ਕਹਿ ਰਿਹਾ ਹੈ ਇਸ ਮਿਲਟਰੀ ਲਿਟਰੇਰੀ ਫੈਸਟੀਵਲ ਦੇ ਵਿੱਚ, ਸਰਜੀਕਲ ਸਟ੍ਰਾਈਕ ਓਵਰ ਹਾਈਪ ਡਿਡ ਨਾਟ ਹੈਲਪ ਸੇਜ਼ ਜਨਰਲ ਹੂ ਓਵਰਸਾਜ਼ ਆਪਰੇਸ਼ਨ। ਜਿਹਦੇ ਸਿਰ ਤੇ ਗੁੱਡਾ ਬੰਨਿਆ ਸੀ ਕਿ ਜਿਹਨੇ ਕੀਤਾ, ਉਹ ਕਹਿੰਦਾ ਜੀ ਇਹ ਓਵਰ ਹਾਈਪ ਜਿਹੜਾ ਕਰਨਾ ਹੈ ਇਹਦਾ ਕੋਈ ਫਾਇਦਾ ਨਹੀਂ ਹੁੰਦਾ। Moderating a discussion on role of cross-border operations and surgical strikes at the ongoing military literature festival, Hooda said, following the surgical strikes, there were accusations that the issue had been politicized. Accusation ਕੀ ਹੋਇਆ ਹੀ politicized ਹੈ। ਉਹ ਦੂਸਰਾ ਜਿਹੜਾ ਨਾਰਦਰਨ ਕਮਾਂਡ ਦਾ ਸੀ ਬੈਠ ਕੇ ਇਸ ਦੇ ਨਾਲ ਜਨਰਲ ਪੱਗ ਬਣਾ ਕੇ ਉਹਦੇ ਉਹ ਬੜਾ ਮੋਟਾ ਜਿਹਾ ਉਹ ਬੜਾ ਕ੍ਰੈਡਿਟ ਕਲੇਮ ਕਰ ਰਿਹਾ ਸੀ। ਬਾਤ ਸਾਹਮਣੇ ਆਇਆ ਕਿ ਵੀ ਇਹ ਹੈ ਹੀ ਸਾਰਾ ਸੋ ਕਾਲਡ ਸਰਜੀਕਲ ਸਟ੍ਰਾਈਕਸ ਬਿਲਕੁਲ ਫੇਕ ਸੀ। ਲੈਫਟੀਨੈਂਟ ਜਨਰਲ ਡੀਐਸ ਹੁੱਡਾ ਹੂ ਵਾਸ ਦਾ ਨਾਰਦਰਨ ਆਰਮੀ ਕਮਾਂਡਰ ਇਨ ਸਪਟੈਂਬਰ 2016 ਚ when Indian troops carried out surgical strikes on terror launch pads along the line of control in the wake of Uri attacks, Friday said the overhype of the strikes didn't help and it's not good when military operations get politicized. ਇਹ ਉਦੋਂ ਕਿਉਂ ਨਹੀਂ ਕਿਹਾ ਜਦੋਂ ਕਿ ਮੋਦੀ ਨੇ ਇਹਦਾ ਫਾਇਦਾ ਚੁੱਕਿਆ, ਭਾਰਤ ਭਰ ਦੇ ਵਿੱਚ ਇੱਕ ਇਸ ਕਿਸਮ ਦਾ ਬਣਾ ਦਿੱਤਾ ਕਿ ਜਿਵੇਂ ਉਹਨਾਂ ਨੇ ਜੰਨਤ ਫਤਿਹ ਕਰ ਲਈ ਹੋਏ। ਹੁਣ ਉਹ ਕਹਿ ਰਿਹਾ ਜੀ ਇਹ ਕੋਈ ਨਹੀਂ ਫਾਇਦਾ, ਇਹਨੂੰ ਪੋਲੀਟੀਸਾਈਜ਼ ਨਹੀਂ। ਔਰ ਇਸ ਸਾਰੇ ਚੋਂ ਉਹਨੇ ਜਿਹੜੀ ਖਾਸ ਤੌਰ ਤੇ ਕਿਹਾ, it is an attempt to keep a purely military operation in the political domain by selective leaks of videos, photographs etc. ਕਿ ਜੀ ਇਹ ਪੋਲੀਟੀਸਾਈਜ਼ ਕੀਤਾ, ਸਿਲੈਕਟਿਵ ਦੂਜਾ ਕੀਤਾ। ਫਿਰ ਉਹਨੂੰ ਪੁੱਛਿਆ ਡਿਡ ਦਾ ਓਵਰ ਹਾਈਪ ਹੈਲਪ? ਆਈ ਸੇ ਕੰਪਲੀਟਲੀ ਨੋ, ਕਿ ਵੀ ਇਹ ਹੈਲਪ ਕਰਦੀ ਹੈ। If you start having political resonance in military operations, it's not good. There was too much political banter on both sides, and when military operations get politicized, that is not good. ਇਹ both sides ਨਹੀਂ ਸੀ, ਸਰਕਾਰੀ ਸਾਈਡ ਤੋਂ ਹੀ ਸੀ। ਸਗੋਂ ਜਦੋਂ ਅਰਵਿੰਦ ਕੇਜਰੀਵਾਲ ਨੇ ਜਾਂ ਇੱਕ ਦੋ ਹੋਰ ਨੇ ਇਸ ਦੇ ਉੱਤੇ ਸਵਾਲ ਚੁੱਕਿਆ ਤੇ ਉਹਨਾਂ ਨੂੰ ਟ੍ਰੇਟਰ ਬਣਾਤਾ ਕਿ ਜੀ ਤੁਸੀਂ ਦੇਸ਼ ਭਗਤ ਹੀ ਨਹੀਂ ਹੋ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਜੇ ਤੁਸੀਂ ਸਕਸੈਸਫੁਲ ਵੀ ਹੋ ਫਿਊਚਰ ਲਈ ਵੀ, if you hype a successful operation then even success has its burden, ਕਿ ਜੀ ਕੱਲ ਨੂੰ ਜਦੋਂ ਤੁਸੀਂ ਕੁਝ ਹੋਰ ਕਰਨਾ ਹੈ ਫਿਰ ਉਹਦੇ ਚ ਉਹਨੇ ਆਪ ਹੀ ਕਿਹਾ will we think next time what if there are casualties, ਕਿ ਜੀ ਹੁਣ ਤਾਂ ਹੋਈਆਂ ਹੀ ਨਹੀਂ ਕੈਜੁਅਲਟੀ ਕਿਉਂਕਿ ਕੀਤਾ ਹੀ ਨਹੀਂ ਕੁਝ ਜੀ। ਪਰ ਜੇ ਹੁਣ ਚੱਕੇ ਚਕਾਏ ਦੁਬਾਰਾ ਇਹਨਾਂ ਨੂੰ ਹੋਏ ਕਿ ਜੀ ਕਰੋ ਤੇ ਉੱਥੇ ਮੌਤਾਂ ਹੋਣ ਫਿਰ ਕੀ ਕਰੋਗੇ? ਬਿਕੋਜ਼ ਇਟ ਹੈਜ਼ ਬੀਨ ਸੋ ਓਵਰ ਹਾਈਪਡ ਵਿਲ ਇਟ ਇੰਪੋਜ਼ ਕੌਸ਼ਨ ਔਨ ਲੀਡਰਸ਼ਿਪ, ਕਿ ਵੀ ਇਹ ਕੌਸ਼ਨ ਰੱਖੋ ਕਿ ਬਹੁਤ ਓਵਰ ਹਾਈਪ। ਵਾਟ ਹੈਪਨਸ ਇਫ ਇਟ ਡਜ਼ਨਟ ਹੈਵ ਦਾ ਸੇਮ ਲੈਵਲ ਆਫ ਸਕਸੈਸ? ਸੇਮ ਲੈਵਲ ਤੱਕ ਕੀ ਹੋਣਾ? ਝੂਠ ਦੇ ਟੇਬਲ ਦੇ ਉੱਤੇ ਜਿੰਨੀ ਮਰਜ਼ੀ ਸਕਸੈਸ ਦਿਖਾ ਲਓ, ਪਰ ਜਦੋਂ ਤੁਸੀਂ ਕੱਲ ਨੂੰ ਬਾਹਰ ਨਿਕਲੋਗੇ ਜੇ ਸਮਝਦੇ ਹੋ ਤੇ ਫਿਰ ਅਗਲਿਆਂ ਨੇ ਵੀ ਕਿਹਾ ਹੋਇਆ ਵੀ ਆ ਜਾਓ ਅਸੀਂ ਤਿਆਰ ਬੈਠੇ ਹਾਂ, ਕੋਈ ਚੂੜੀਆਂ ਨਹੀਂ ਪਾਈਆਂ ਹੋਈਆਂ। ਇਫ ਇਟ ਮੇ ਇੰਪੋਜ਼ ਸਮ ਕੌਸ਼ਨ ਇਨ ਫਿਊਚਰ, ਔਰ ਫਿਰ ਉਹ ਕਹਿੰਦਾ ਇਫ ਵੀ ਹੈਡ ਡਨ ਇਟ ਕੁਆਇਟਲੀ ਇਟ ਵੁੱਡ ਹੈਡ ਬੀਨ ਬੀ ਮਚ ਬੈਟਰ। ਉਹ ਤੁਸੀਂ ਕੀਤਾ ਹੀ ਨਹੀਂ, ਕੁਆਇਟਲੀ ਕਰਦੇ ਤਾਂ ਉਹਨਾਂ ਨੇ ਉਹ ਵੀ ਕਰਦੇ ਹੀ ਨਹੀਂ। ਇਹ ਤਾਂ ਹੈ ਹੀ ਹੈ ਜਿਵੇਂ ਮੈਂ ਕਿਹਾ ਵੀ ਕੁਛ ਨਾ ਕੁਛ ਇੱਕ ਜਿਹੜਾ ਉਸ ਬਾਰਡਰ ਦੇ ਉੱਤੇ ਹੁੰਦਾ ਰਹਿੰਦਾ। ਔਰ ਦੂਸਰਾ ਜਿਹੜਾ ਲਗਾਤਾਰਤਾ ਨਾਲ ਭਾਰਤ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਜੀ
ਕਸ਼ਮੀਰ ਦੇ ਵਿੱਚ ਪਾਕਿਸਤਾਨੀ ਦਹਿਸ਼ਤਗਰਦੀ ਔਰ ਉਹ ਜਿਹੜੇ ਨੇ ਭੇਜਦੇ ਨੇ ਔਰ ਉਹ ਲੜਦੇ ਨੇ। ਔਰ ਦੂਸਰਾ ਹੁਣ ਇਸੇ ਹੀ ਲਿਟਰਰੀ ਫੈਸਟੀਵਲ ਦੇ ਵਿੱਚ ਇੱਕ ਟੌਪਿਕ ਇਹਨਾਂ ਨੇ ਰੱਖਿਆ ਕਸ਼ਮੀਰ ਕੁਐਂਡਰੀ ਡਾਇਗਨੋਸਿਸ ਐਂਡ ਰੈਮੇਡੀ। ਜੀ ਔਰ ਇਸ ਦੇ ਵਿੱਚ ਜਿਹੜਾ ਐਕਸ ਰਾ ਚੀਫ, ਹੁਣ ਇਹ ਜਿਹੜੇ ਨੇ ਫੌਜੀ ਜਰਨਲ ਜਾਂ ਦੂਜੇ, ਇਹ ਤਾਂ ਉਹੀ ਹੁੰਦੇ ਨੇ ਜੋ ਉਹਨਾਂ ਨੂੰ ਲਿਖਿਆ ਲਿਖਾਇਆ ਪੜ੍ਹਾ ਦਿੱਤਾ ਹੈ। ਬਿਲਕੁਲ। ਜਿਹੜਾ ਰੀਅਲ ਰਨ ਕਰਦਾ ਹੈ ਮੁਲਕ ਨੂੰ ਜਾਂ ਫੌਜ ਨੂੰ ਜਾਂ ਉਹਨਾਂ ਨੇ ਕੀ ਕਰਨਾ, ਉਹ ਰਾ ਏਜੰਸੀ ਹੈ। ਜੀ। ਇਸ ਵੇਲੇ ਤਾਂ ਜਿਹੜਾ ਉਹ ਸਾਡੇ ਸਾਹਮਣੇ ਹੀ ਹੈ ਵੀ ਅਜੀਤ ਡੋਵਲ ਕੀ ਕਰ ਰਹੇ। ਬਿਲਕੁਲ। ਪਰ ਇਹ ਏਐਸ ਡੁਲਟ ਜਿਹੜਾ ਹੈ, ਦੁਲਤ ਅਮਰਜੀਤ ਸਿੰਘ ਇਹਦਾ ਨਾਂ ਹੈ, ਰਾ ਦਾ ਐਕਸ ਚੀਫ, ਔਰ ਇਹ ਬੜਾ ਨੌਲੇਜੇਬਲ ਵੀ ਹੈ, ਇਨਸਾਈਡ ਵੀ ਹੈ। ਇਹਨੇ ਕਸ਼ਮੀਰ ਆਪਰੇਸ਼ਨ ਦੇ ਵਿੱਚ ਲੰਬਾ ਵਕਤ ਰਿਹਾ ਜੀ। ਔਰ ਕਈ ਵਾਰੀ ਇਹ ਹੁੰਦਾ ਹੈ ਵੀ ਤੁਸੀਂ ਇੱਕ ਮੁਕਾਮ ਤੇ ਆ ਜਾਂਦੇ ਹੋ ਰਿਟਾਇਰਮੈਂਟ ਤੱਕ ਪਹੁੰਚ ਕੇ, ਤੁਹਾਨੂੰ ਲੱਗਦਾ ਹੈ ਕਿ ਵੀ ਕੁਛ ਨਾ ਕੁਛ ਹਾਲਾਂ ਜਦੋਂ ਵੀ ਕੋਈ ਇੰਟੈਲੀਜੈਂਸ ਵਾਲੇ ਬੰਦੇ ਲਿਖਦੇ ਨੇ ਕਹਿੰਦੇ ਨੇ ਜੀ ਉਹਨੂੰ ਦੈਟ ਸ਼ੁੱਡ ਬੀ ਟੇਕਨ ਵਿਦ ਅ ਗ੍ਰੇਨ ਆਫ ਸਾਲਟ। ਬਿਲਕੁਲ। ਔਰ ਉਹਦੇ ਚੋਂ ਵੀ ਤੁਹਾਨੂੰ ਦੇਖਣਾ ਚਾਹੀਦਾ ਵੀ ਡਿਸੈਪਸ਼ਨ ਕਿੱਥੇ ਹੈ। ਪਰ ਫਿਰ ਵੀ ਕੁਝ ਚੀਜ਼ਾਂ ਹੁੰਦੀਆਂ ਕਿਉਂਕਿ ਉਹ ਇਨਸਾਈਡਰ ਹੁੰਦੇ ਨੇ, ਜੀ। ਉਹਦੇ ਚੋਂ ਗੁਜ਼ਰੇ ਹੁੰਦੇ ਨੇ ਤੇ ਉਹਨਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਹੀ ਸੁਣਿਆ ਜਾਣਾ ਚਾਹੀਦਾ ਹੈ ਤਾਂ ਕਿ ਤੁਸੀਂ ਦੇਖ ਸਕੋ ਕਿ ਬਿਟਵੀਨ ਦਾ ਲਾਈਨਸ ਕੀ ਹੈ। ਬਿਲਕੁਲ। ਇਸੇ ਹੀ ਏਐਸ ਡੋਲਟ ਨੇ ਪਾਕਿਸਤਾਨ ਦੇ ਆਈਐਸਆਈ ਚੀਫ ਦੁਰਾਨੀ ਦੇ ਨਾਲ ਮਿਲ ਕੇ ਕਿਤਾਬ ਵੀ ਲਿਖੀ ਜਿਸ ਦਾ ਕਾਫੀ ਚਰਚਾ ਹੋਈ। ਉਹ ਵੀ ਉਹਦੇ ਚ ਕੁਝ ਨਾ ਕੁਝ ਇਨਸਾਈਡਰ ਫੈਕਟ ਸੀ। ਪਰ ਇਹ ਜਿਹੜਾ ਹੁਣ ਜਿਹੜਾ ਮਿਲਟਰੀ ਲਿਟਰਰੀ ਫੰਕਸ਼ਨ ਚੱਲ ਰਿਹਾ ਚੰਡੀਗੜ੍ਹ 'ਚ, ਉਹਦੇ 'ਚ ਇਸ ਟੌਪਿਕ ਦੇ ਉੱਤੇ ਕਸ਼ਮੀਰ ਕੁਐਂਡਰੀ ਡਾਇਗਨੋਸਿਸ ਐਂਡ ਰੈਮੇਡੀ, ਇਸ ਦੇ ਉੱਤੇ ਜਿਹੜਾ ਇਹਨੂੰ ਮੋਡਰੇਟ ਕੀਤਾ ਔਰ ਉਹਨੇ ਆਪਣੇ ਵਿਚਾਰ ਵੀ ਦਿੱਤਾ। ਔਰ ਇਹਦੇ 'ਚ ਇਹਦੇ ਲਫ਼ਜ਼ ਹੁਣ ਦੇਖਣ ਵਾਲੇ ਨੇ ਔਰ ਇਹਨੂੰ ਜੇ ਤੁਸੀਂ ਕੰਪੇਅਰ ਕਰੋ ਕਿ ਜਿਵੇਂ ਜੋ ਕਸ਼ਮੀਰ ਦੇ ਵਿੱਚ ਐਕਟੀਵਿਟੀ ਹੋ ਰਹੀ ਆ ਹਰ ਇੱਕ ਲਈ ਭਾਰਤੀ ਹਕੂਮਤ ਔਰ ਉਹਨਾਂ ਦਾ ਜਿਹੜਾ ਪ੍ਰੋਪੇਗੈਂਡਾ ਤੰਤਰ ਹੈ ਉਹ ਪਾਕਿਸਤਾਨ ਨੂੰ ਦੋਸ਼ੀ ਦੱਸਦਾ ਹੈ। ਹੁਣ ਉੱਥੇ ਏਐਸ ਡੋਲਟ ਕਹਿੰਦਾ ਹੈ, former Indian spy master A.S. Dullard today claimed that Pakistan has given up on Kashmir and the message coming out from Kashmir is that the stakeholders want peace and a dialogue with New Delhi। ਇਹ ਹੁਣ ਪਹਿਲੀ ਤਾਂ ਇਹਦੀ ਫੈਬਰੀਕੇਟਡ ਹੈ ਕਿ ਜੀ ਗਿਵਨ ਅਪ ਹੈ, ਪਰ ਜਿਹੜੀ ਗੱਲ ਉਹ ਇਹ ਕਹਿਣਾ ਚਾਹੁੰਦਾ ਹੈ ਕਿ ਵੀ ਗੱਲਬਾਤ ਕਰੋ ਕਸ਼ਮੀਰ ਮੁੱਦੇ ਤੇ, ਤੁਸੀਂ ਮਿਲਟਰੀ ਸੋਲੂਸ਼ਨ ਦੇ ਨਾਲ ਕਸ਼ਮੀਰ ਨੂੰ ਜਿਹੜਾ ਉਹ ਇਸ ਇਸ਼ੂ ਨੂੰ ਹੱਲ ਨਹੀਂ ਕਰ ਸਕਦੇ। ਪਰ ਜਿਹੜੀ ਗੱਲ ਉਹਨੇ ਅੱਗੇ ਕਹੀ, ਸਟੇਟਿੰਗ that ਕਸ਼ਮੀਰ ਪ੍ਰੋਬਲਮ ਕੈਨ ਨਾਟ ਬੀ ਸੋਲਵਡ ਬਾਈ ਫੋਰਸ। ਜੀ ਇਹ ਖੁਦ ਰਾਹ ਦਾ ਚੀਫ ਔਰ 7 ਲੱਖ ਫੌਜ ਉੱਥੇ ਬਿਠਾ ਕੇ ਇਹ ਕਨਕਲੂਜਨ ਕੱਢ ਰਿਹਾ, ਬਿਕੋਜ਼ ਇਟ ਇਜ਼ ਨਾਟ ਐਨ ਮਿਲਟਰੀ ਇਸ਼ੂ ਬਟ a political one। Dullard said the only way forward is to engage and talk with the stakeholders। ਜਦੋਂ stakeholders ਕਹਿ ਰਹੇ ਉਹਦਾ ਮਤਲਬ ਹੈ ਪਾਕਿਸਤਾਨ ਨਾਲ ਵੀ ਗੱਲ ਕਰੋ, ਕਸ਼ਮੀਰੀਆਂ ਦੇ ਨਾਲ ਵੀ ਗੱਲ ਕਰੋ ਔਰ ਕੋਈ ਉਹਦਾ ਮਿਲਟਰੀ ਸੋਲੂਸ਼ਨ ਨਹੀਂ। Today we have a situation where a former Norwegian Prime Minister goes to Kashmir and speaks to the Hurriyat, but the Hurriyat cannot speak to the Pakistan High Commissioner or to New Delhi Special Representative। ਹੁਣ ਪਿਛਲੇ ਦਿਨਾਂ 'ਚ ਨਾਰਵੇ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹ ਮਿਲਣ ਗਿਆ, ਹੁਰੀਅਤ ਲੀਡਰਾਂ ਨੂੰ ਮਿਲਿਆ, ਲੇਕਿਨ ਜਦੋਂ ਹੁਰੀਅਤ ਵਾਲਿਆਂ ਨੇ ਹਾਈ ਕਮਿਸ਼ਨਰ ਨੂੰ ਮਿਲਣਾ ਚਾਹਿਆ, ਇੰਡੀਅਨ ਗਵਰਨਮੈਂਟ ਨੇ ਕਿਹਾ ਜੀ ਨਹੀਂ ਇਹ ਨਹੀਂ ਮਿਲ ਸਕਦਾ। ਉਹ ਕਹਿੰਦਾ ਚੰਗੀ ਤੁਸੀਂ ਵੀ ਉਹ ਨਾਰਵੇ ਤੋਂ ਆ ਸਕਦਾ ਗੱਲਬਾਤ ਕਰਨ ਲਈ ਤੇ ਹੁਰੀਅਤ ਦੇ ਲੀਡਰ ਪਾਕਿਸਤਾਨੀ ਹਾਈ ਕਮਿਸ਼ਨਰ ਨੂੰ ਕਿਉਂ ਨਹੀਂ ਮਿਲ ਸਕਦੇ। ਹਾਊਐਵਰ ਦ ਮੈਸੇਜ ਫਰਮ ਹੁਰੀਅਤ ਇਜ਼ ਕਲੀਅਰ that they want peace and dialogue। ਕਿ ਉਹਨਾਂ ਨੇ ਜੇ ਹੁਰੀਅਤ ਵਾਲੇ ਨਾਰਵੇਜੀਅਨ ਪ੍ਰਾਈਮ ਮਿਨਿਸਟਰ ਨੂੰ ਮਿਲੇ ਸੋ ਉਹਨਾਂ ਨੇ ਵੀ ਮੈਸੇਜ ਦਿੱਤਾ ਹੈ ਕਿ ਆਓ ਵੀ ਡਾਇalogue ਕਰੋ। ਹਾਲਾਂ ਸੈਯਦ ਅਲੀ ਸ਼ਾਹ ਗਿਲਾਨੀ ਦਾ ਬਿਲਕੁਲ ਸਪਸ਼ਟ ਹੈ, ਉਹਨਾਂ ਨੇ ਉਹ ਨਾਰਵੇਜੀਅਨ ਨੂੰ ਵੀ ਸਪਸ਼ਟ ਇਹੀ ਕਿਹਾ ਹੋਏਗਾ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਇਸ ਤੋਂ ਬਿਨਾਂ ਕੋਈ ਗੱਲ ਨਹੀਂ। ਫਿਰ ਜਿਹੜੀ ਗੱਲ ਮੈਂ ਇਨੀਸ਼ੀਅਲੀ ਕਹੀ ਹੈ ਵੀ ਕਿਵੇਂ ਇਹ ਪਾਕਿਸਤਾਨ ਦਾ ਰੋਲ ਐਗਜ਼ੈਜਰੇਟ ਕਰ ਰਹੇ ਨੇ ਮਿਲੀਟੈਂਸੀ ਜੀ। while we continue to exaggerate the role of Pakistan in the Kashmir issue, ਅਸੀਂ ਲੋੜ ਤੋਂ ਵੱਧ ਇਸ ਦਾ ਪ੍ਰਚਾਰ ਕਰਦੇ ਹਾਂ। Today the fact is ਕਿ until 1994-95 Pakistan was a real player and behind virtually everything that happened। 1994-95 ਤੱਕ ਜੋ ਵੀ ਕਸ਼ਮੀਰ 'ਚ ਹੋ ਰਿਹਾ ਸੀ ਉਸ ਦੇ ਪਿੱਛੇ ਪਾਕਿਸਤਾਨ ਸੀ। Dullard, who headed Indian External Agency Research and Analysis Wing, remarked, "Today things are in control, but the political process has to start. The question, however, being raised in several quarters is how to start the political process as they don't have any political workers on the ground level."
ਉਹਨੇ ਕਿਹਾ 1994-95 ਤੱਕ ਪਾਕਿਸਤਾਨ ਦਾ ਰੋਲ ਸੀ, ਜੀ ਹੁਣ ਟਾਈਮ ਹੈ ਕਿ ਪੋਲੀਟੀਕਲ ਪ੍ਰੋਸੈਸ ਨੂੰ ਸ਼ੁਰੂ ਕੀਤਾ ਜਾਏ। ਫਿਰ ਉਹਨੇ ਕਿਹਾ ਕਿ ਬਈ ਇਹ ਜਿਹੜਾ ਥਿੰਗਸ ਇਨ ਕਸ਼ਮੀਰ ਵਰ ਫਾਈਨ ਟਿਲ ਅਬਾਊਟ 1989 ਐਂਡ ਦੇਅਰ ਆਫਟਰ the military created a situation 4 or 5 times where the political or ideological process could have been started, but it was never done and the situations were abandoned for the armed forces to handle, he added. ਉਹਨੇ ਕਿਹਾ ਜੀ 4-5 ਵਾਰ ਉਹ ਮਾਹੌਲ ਬਣਿਆ ਕਿ ਤੁਸੀਂ ਸਿਆਸੀ ਗੱਲਬਾਤ ਕਰੋ, ਪਰ ਜਿਹੜੇ ਦਿੱਲੀ ਦੇ ਹਾਕਮ ਨੇ ਉਹ ਇਸ ਪਾਸੇ ਆਉਂਦੇ ਨਹੀਂ ਹੈ। ਔਰ ਫਾਈਨਲੀ ਇਹਨੇ ਜਿਹੜੀ ਗੱਲ ਕਹੀ ਹੈ, pointing out that today the local content in terrorism is more than the foreign content. Lieutenant General Satish Dua, former GOC of 15 Corps, said, by pulling out from South Kashmir early, we ceded space for terrorism to spurt and that space has to be filled. ਉਹਨੇ ਕਿਹਾ ਜੀ ਇਹ ਹੁਣ ਦੂਸਰਾ ਜਨਰਲ ਉਸੇ ਹੀ ਫੰਕਸ਼ਨ ਚ ਲੈਫਟੀਨੈਂਟ ਜਨਰਲ ਸਤੀਸ਼ ਦੂਆ ਕਹਿ ਰਿਹਾ ਹੈ ਕਿ ਜੋ ਅੱਜ ਕਸ਼ਮੀਰ ਚ ਚੱਲ ਰਿਹਾ ਹੈ ਇਹਦੇ ਚ ਲੋਕਲ ਕੰਟੈਂਟ ਦਾ ਮਤਲਬ ਹੈ ਕਿ ਕਸ਼ਮੀਰੀ ਨੌਜਵਾਨ ਹੀ ਇਨਵੋਲਵ ਨੇ, ਇਹਦੇ ਚ ਪਾਕਿਸਤਾਨ ਦਾ ਰੋਲ ਨਹੀਂ ਹੈ। ਔਰ ਇਸ ਦੇ ਵਿੱਚ ਜਿਹੜੀ ਫਾਈਨਲ ਇਹਦੀ ਸਟੇਟਮੈਂਟ ਇਵਨ ਟ੍ਰਿਬਿਊਨ ਨੇ ਬਾਟਮ ਦੇ ਉੱਤੇ ਵੀ ਦਿੱਤੀ, ਵੀ ਕੰਟੀਨਿਊ ਟੂ ਐਗਜ਼ੈਜਰੇਟ ਦਾ ਰੋਲ ਆਫ ਪਾਕਿਸਤਾਨ ਇਨ ਦਾ ਕਸ਼ਮੀਰ ਇਸ਼ੂ, ਇਟਸ ਨਾਟ ਈਵਨ ਰੇਜ਼ਡ ਇਨ ਟਰੈਕ 2 ਡਿਪਲੋਮੇਸੀ। ਔਰ ਉਹਨੇ ਕਿਹਾ ਟਰੈਕ 2 ਜਿਹੜੀ ਉਹਦੇ ਚ ਵੀ ਜਿਹੜਾ ਇਹ ਨਹੀਂ ਹੈ, ਅਸੀਂ ਖਾਮਖਾ ਜਿਹੜਾ ਉਹ ਪਾਕਿਸਤਾਨ ਦਾ ਰੋਲ ਕਸ਼ਮੀਰ ਦੇ ਵਿੱਚ ਐਗਜ਼ੈਜਰੇਟ ਕਰਦੇ। ਸੋ ਮੈਂ ਸਮਝਦਾ ਕਿ ਵੀ ਇਹ ਹੁਣ ਦੋਨੋਂ ਪਾਸਿਆਂ ਦਾ, ਇੱਕ ਪਾਸੇ ਅਮਰੀਕਨ ਪ੍ਰੈਸ਼ਰ ਪਾਕਿਸਤਾਨ ਦੇ ਉੱਤੇ ਇਕੱਲਾ ਅਫਗਾਨਿਸਤਾਨ ਦੇ ਹਵਾਲੇ ਨਾਲ ਹੀ ਨਹੀਂ, ਉਹ ਜਿਹੜਾ ਇੰਡੀਆ ਨੂੰ ਵੀ ਉਹਦੇ ਚ ਅਫਗਾਨਿਸਤਾਨ ਪੀਸ ਪ੍ਰੋਸੈਸ ਚ ਵਾੜਨਾ ਚਾਹੁੰਦੇ ਨੇ, ਲੇਕਿਨ ਪਾਕਿਸਤਾਨ ਦਾ ਜਿਹੜਾ ਟੁਣਕਾ ਕੇ ਦਿੱਤਾ ਜਵਾਬ ਹੈ ਕਿ ਵੀ ਸਾਡੀਆਂ ਮਾਈਨੋਰਿਟੀਜ਼ ਦੀ ਗੱਲ ਕਰਨ ਤੋਂ ਪਹਿਲਾਂ ਕਸ਼ਮੀਰ ਚ ਦੇਖੋ ਵੀ ਉੱਥੇ ਕੀ ਹੋ ਰਿਹਾ ਔਰ ਤੁਸੀਂ ਉੱਥੇ ਜਿਹੜੀਆਂ ਨੇ ਅੱਖਾਂ ਕਿਉਂ ਬੰਦ ਕੀਤੀਆਂ ਹੋਈਆਂ ਨੇ। ਔਰ ਜਿਹੜਾ ਉਹਨਾਂ ਦਾ ਰਾ ਚੀਫ ਔਰ ਉਹਨਾਂ ਦੇ ਜਨਰਲ ਔਰ ਉਹਨਾਂ ਦਾ ਸੋ ਕਾਲਡ ਸਰਜੀਕਲ ਸਟ੍ਰਾਈਕ ਵਾਲਾ ਜਨਰਲ, ਉਹ ਸਾਰੇ ਕਹਿ ਰਹੇ ਨੇ ਜੀ ਐਵੇਂ ਹਾਈਪ ਕ੍ਰੀਏਟ ਕੀਤੀ ਹੈ। ਉਹ ਕਹਿ ਰਹੇ ਡੋਲਟ ਕੇ ਭਾਈ ਇਹ ਸੰਭਾਲ ਲਓ, ਜੇ ਪੋਲੀਟੀਕਲ ਉਹਦਾ ਸੋਲੂਸ਼ਨ ਹੈ, ਫੌਜੀ ਕੋਈ ਸੋਲੂਸ਼ਨ ਨਹੀਂ ਹੈ। ਹੁਣ ਇਹ ਗੱਲਾਂ ਅਮਰੀਕਨਾਂ ਨੂੰ ਨਜ਼ਰ ਨਹੀਂ ਆਉਂਦੀਆਂ ਕਿ ਵੀ, ਔਰ ਇਸ ਦੇ ਬਾਰੇ ਚਲੋ ਬਾਕੀ ਇਸ਼ੂਜ਼ ਤਾਂ ਦੇਖੇ ਜਾ ਸਕਦੇ ਨੇ, ਜੰਮੂ ਕਸ਼ਮੀਰ ਦਾ ਇਸ਼ੂ ਤਾਂ ਇਹ ਰਿਸਪੌਂਸਿਬਿਲਿਟੀ ਹੈ ਅਮਰੀਕਾ ਦੀ ਔਰ ਯੂਨਾਈਟਿਡ ਨੇਸ਼ਨਸ ਦੀ, ਜਿਹੜੀ ਕਿ ਅਨਫਿਨਿਸ਼ਡ ਬਿਜ਼ਨਸ ਹੈ ਇਹਨਾਂ ਦੀ। 16-17 ਇਹਨਾਂ ਦੇ ਰੈਜ਼ੋਲੂਸ਼ਨ ਨੇ। ਭਾਰਤ ਖੁਦ ਕਸ਼ਮੀਰ ਦਾ ਇਸ਼ੂ ਜਿਹੜਾ ਉਹ UN ਸਿਕਿਉਰਿਟੀ ਕਾਉਂਸਲ ਚ ਲੈ ਕੇ ਆਇਆ ਤੇ ਇਹ ਉੱਥੇ ਹੱਲ ਕਰਨ ਨੂੰ ਤਿਆਰ ਨਹੀਂ, ਤੇ ਇਧਰ ਤੁਸੀਂ ਕਰੀ ਜਾਓ ਡੂ ਮੋਰ ਜੋ ਮਰਜ਼ੀ ਕਰ ਲਓ। 80,000 ਬੰਦਾ ਮਰਵਾ ਲਿਆ, ਸਾਰਾ ਦੇਸ਼ ਟੈਰਰਿਜ਼ਮ ਦੇ ਹਵਾਲੇ ਹੋ ਗਿਆ ਔਰ ਅਨਸਰਟਨਟੀ ਇਕਨੋਮੀ ਥੱਲੇ ਚਲੀ ਗਈ, ਤੇ ਫਿਰ ਵੀ ਕਹੀ ਜਾਓ ਡੂ ਮੋਰ। ਇਹ ਠੀਕ ਨਹੀਂ ਹੈ। ਔਰ ਅਸੀਂ ਸਮਝਦੇ ਹਾਂ ਕਿ ਵੀ ਜਿਹੜੀ ਲਾਈਨ ਇਮਰਾਨ ਖਾਨ ਹੋਰਾਂ ਨੇ ਲਈ ਹੈ, ਇਸ ਦੇ ਉੱਤੇ ਮਜ਼ਬੂਤੀ ਦੇ ਨਾਲ ਲੋਕ ਦੇਖੋ, ਅਲਟੀਮੇਟਲੀ ਲੀਡਰ ਨੇ ਤਾਂ ਇੱਕ ਲੀਡ ਦੇਣੀ ਹੁੰਦੀ ਹੈ, ਪਰ ਜਿਹੜੀਆਂ ਕੌਮਾਂ ਫਿਰ ਆਪਣੀ ਅਣਖ ਦੇ ਲਈ ਜੂਝਦੀਆਂ ਨੇ, ਖਲੋਂਦੀਆਂ ਨੇ, ਉਹਨਾਂ ਨੂੰ ਇਹ ਜ਼ਰੂਰ ਦੇਖਣਾ ਪੈਂਦਾ ਕਿ ਤੰਗਦਸਤੀਆਂ ਵੀ ਹੁੰਦੀਆਂ ਨੇ। ਔਰ ਮੈਂ ਬਹੁਤ ਵਾਰ ਕਿਊਬਾ ਵੱਲ ਦੇਖਦਾ ਵੀ ਜਦੋਂ ਕਿਊਬਾ ਨੇ ਅਮਰੀਕਾ ਦੇ ਨਾਲ ਜਿਹੜਾ ਉਹ ਅੱਖਾਂ ਚ ਅੱਖਾਂ ਪਾ ਕੇ ਦੇਖੀਆਂ, ਕੀ ਹਾਲ, ਸੈਂਕਸ਼ਨ, ਸਾਰਾ ਕੁਝ ਬੰਦ, ਲੇਕਿਨ ਉਹਨਾਂ ਨੇ ਜੇ ਇੱਕ ਦਰਵਾਜ਼ਾ ਬੰਦ ਹੋਇਆ ਤੇ ਦੂਸਰੇ ਪਾਸੇ ਜਿਹੜਾ ਉਹ ਕਿਵੇਂ ਕਿਊਬਾ ਦੇ ਨੇ ਉਹ ਖਲੋਤਾ, ਉਹਨਾਂ ਨੇ ਆਪਣੀ ਐਜੂਕੇਸ਼ਨ ਲੈਵਲ, ਹੈਲਥ ਲੈਵਲ ਦੂਜਿਆਂ ਦੇ ਉੱਤੇ ਕੀਤਾ। ਜੇ ਤੇਲ ਬੰਦ ਹੋਇਆ ਸਾਈਕਲਾਂ ਤੇ ਆ ਗਏ ਕਿ ਜੀ ਠੀਕ ਹੈ, ਅਸੀਂ ਜਿਹੜਾ ਫਿਡਾਲ ਕਾਸਟਰੋ ਕਿਊਬਾ ਦਾ ਜਦੋਂ ਤੱਕ ਉਹਨੇ ਲੀਡ ਕੀਤਾ, ਉਹਨੇ ਬਿਲਕੁਲ ਅੱਖਾਂ 'ਚ ਅੱਖਾਂ ਪਾ ਕੇ ਉਹਨੇ ਗਿਵ ਅਪ ਨਹੀਂ ਕੀਤਾ। ਔਰ ਕਿਊਬਾ ਕਿੰਨੇ ਕੁ ਰਿਸੋਰਸਿਸ ਵਾਲਾ ਔਰ ਅਮਰੀਕਾ ਦੇ ਬਿਲਕੁਲ ਬੈਕ ਦੇ ਉੱਤੇ, ਇਹਨਾਂ ਦੇ ਬੈਕ ਯਾਰਡ 'ਚ ਹੈ। ਪਾਕਿਸਤਾਨ ਤਾਂ ਦੁਨੀਆ ਦੀ ਜਿਹੜੀ ਹੈ ਉਹ 5ਵੀਂ 6ਵੀਂ ਉਸ ਦੀ ਮਿਲਟਰੀ ਪਾਵਰ 'ਚ ਵੀ ਆ ਜਾਂਦਾ ਹੈ, ਨਿਊਕਲੀਅਰ ਪਾਵਰ ਵੀ ਹੈ, ਔਰ ਇੱਕ ਵੱਡਾ ਇਸਲਾਮਿਕ ਮੁਲਕ ਹੈ ਜਿੱਥੇ ਕਿ ਉਸ ਦੇ ਦਾਇਰੇ ਔਰ ਚਾਈਨਾ ਦੇ ਨਾਲ ਜਿਸ ਕਿਸਮ ਦੇ ਸਬੰਧ ਨੇ, ਸਾਊਦੀ ਅਰੇਬੀਆ ਦੇ ਨਾਲ ਨੇ। ਸੋ ਮੈਂ ਸਮਝਦਾ ਵੀ ਇਹ ਅਮਰੀਕਾ ਦੇ ਵਿੱਚ ਜਿਹੜੇ ਵੀ ਐਡਵਾਈਜ਼ਰ ਇਹਨਾਂ ਨੂੰ ਸਾਊਥ ਏਸ਼ੀਆ ਬਾਰੇ ਐਡਵਾਈਸ ਕਰ ਰਹੇ ਨੇ, ਉਹ ਜਿਹੜੇ ਨੇ ਉਹ ਦਿੱਲੀ ਦੇ ਪੜ੍ਹੇ ਹੋਏ ਲੱਗਦੇ ਨੇ, ਕਿਉਂਕਿ ਜਿਹੜੀ ਲਾਈਨ ਇਹਨਾਂ ਨੇ ਲਈ ਹੋਈ ਹੈ ਇਹ ਅਮਰੀਕਾ ਦੇ ਹਿੱਤਾਂ ਦੇ ਲਈ ਵੀ ਠੀਕ ਨਹੀਂ ਹੈ। ਸਾਡੇ ਲਈ ਤਾਂ ਅਸੀਂ ਸਾਊਥ ਏਸ਼ੀਆ 'ਚ, ਕਿਉਂਕਿ ਅਸੀਂ ਵੀ ਸਟੇਕ ਹੋਲਡਰ ਹੈ, ਜਦੋਂ ਅਸੀਂ ਸਾਡੀ ਸਿਵਲਾਈਜੇਸ਼ਨ
ਇਹਨਾਂ ਦੋਨਾਂ ਹੀ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਦਰਿਆ ਜਮਨਾ ਤੋਂ ਵਾਘਾ ਤੱਕ ਜਦੋਂ ਅਸੀਂ ਆਪਣੇ ਲੋਕਾਂ ਵੱਲ ਦੇਖਦੇ ਹਾਂ ਔਰ ਇਹ ਟਕਰਾਅ ਜਾਂ ਇਸ ਕਿਸਮ ਦੀ ਲਾਈਨ ਕਿਸ ਪਾਸੇ ਲੈ ਕੇ ਜਾਏਗੀ, ਜੀ ਇਸ ਤੋਂ ਅਸੀਂ ਚਿੰਤਤ ਵੀ ਹੁੰਦੇ ਹਾਂ। ਪਰ ਅਸੀਂ ਫਿਰ ਵੀ ਸਮਝਦੇ ਹਾਂ ਕਿ ਵੀ ਨਹੀਂ, ਕਈ ਵਾਰ ਤੁਸੀਂ ਆਪਣੀ ਜਿਹੜੀ ਹੈ ਗੈਰਤ ਦੇ ਨਾਲ ਸਮਝੌਤਾ ਨਹੀਂ ਕਰਦੇ। ਔਰ ਇਹੀ ਪਾਰਟ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਕੋਟ ਕਰਦੇ ਹਾਂ ਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ, ਕਿ ਜਿਹੜੀਆਂ ਕੌਮਾਂ, ਜਿਹੜੇ ਇੰਡੀਵਿਜੂਅਲ, ਜਿਹੜੇ ਲੋਕ ਪੱਤ ਲੁਆ ਕੇ ਵੀ ਜਿਉਂਦੇ ਨੇ, ਬੇਪਤ ਹੋ ਕੇ, ਡਿਸਆਨਰ ਹੋ ਕੇ, ਬੇਗੈਰਤ ਹੋ ਕੇ, ਜੀ ਉਹ ਹਰਾਮਖੋਰ ਨੇ, ਹਲਾਲਖੋਰ ਨਹੀਂ ਨੇ। ਜੀ ਸੋ ਸਾਡੇ ਲਈ ਜਿਹੜਾ ਹੈ ਉਹ ਹਲਾਲਖੋਰ ਹੋਣਾ ਹੀ ਮੂਮਨ ਦਾ ਕੰਮ ਹੈ। ਤੇ ਸਿੱਖ ਵੀ ਹੱਕ ਹਲਾਲ ਦੇ ਵਿੱਚ ਯਕੀਨ ਰੱਖਦਾ ਹੈ, ਬਿਲਕੁਲ ਕਮਾਈ ਵੀ ਉਹ ਹੱਕ ਹਲਾਲ ਦੀ ਖਾਂਦਾ ਹੈ ਔਰ ਹੱਕ ਦੇ ਲਈ ਖਲੋਂਦਾ ਵੀ ਹੈ। ਅਦਰਵਾਈਜ਼ ਫਿਰ ਬਾਕੀ ਤਾਂ ਜਿਹੜੇ ਨੇ ਉਹ ਜਿਵੇਂ ਇਹਨਾਂ ਦੇ ਦਿਲੀਸ਼ਵਰੋ ਈਸ਼ਵਰੋ ਕਹਿ ਕੇ ਜਿਵੇਂ ਜਿਉਣ ਵਾਲੇ ਨੇ ਬੇਗੈਰਤ, ਉਹਨਾਂ ਦੀ ਲੰਬੀ ਲਾਈਨ ਹੁੰਦੀ ਹੈ, ਉਹ ਇਤਿਹਾਸ ਦੇ ਘੱਟੇ 'ਚ ਗਵਾ ਜਾਂਦੇ ਨੇ। ਹਿਸਟਰੀ ਵੀ ਉਹਨਾਂ ਲੋਕਾਂ ਨੇ ਹੀ ਬਣਾਈ ਹੈ ਜਿਹੜੇ ਗੈਰਤ ਦੇ ਨਾਲ ਖਲੋ ਕੇ ਆਪਣੇ ਲੋਕਾਂ ਨੂੰ ਲੀਡ ਦਿੰਦੇ ਨੇ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਤਲਾਨਿਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਰਨੇਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।